केजरीवाल मुर्दाबाद, आम आदमी पार्टी मुर्दाबाद, केजरीवाल मुर्दाबाद, भाजपा की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, केजरीवाल मुर्दाबाद। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ, ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾਰੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਨੂੰ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ੍ਹ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਛ ਵਾਕਫ ਸੀਗੇ ਬੰਦੇ ਜਮਸ਼ੇਦ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਿਹਾ ਕਿ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਜਾਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਨੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਪ੍ਰੂਫ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਛ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ। ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਸ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਮਤਲਬ ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਾ ਜੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਨੂੰ ਸਵਾਲ ਹੋ ਰਿਹਾ ਹੈ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ, 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣਨ ਜਾ ਰਿਹਾ ਹੈ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਜ਼ਬਰਦਸਤੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਕੇਜਰੀਵਾਲ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ, ਭਾਜਪਾ की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, 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 केजरीवाल मुर्दाबाद। बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ। ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਜੀ, ਕੀ ਬਿਲਕੁਲ ਤੁਹਾਡੇ ਜੀ। ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾਰੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ੍ਹ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਛ ਵਾਕਫ ਸੀਗੇ ਬੰਦੇ ਜਮਸ਼ੇਰ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ ਇਹਨਾਂ ਦੇ ਹੈੱਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾਅ ਕੁਛ ਨਾਮ ਹੈ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਿਹਾ ਕਿ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਵੀ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਨੇ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਚੱਕ ਕੇ ਤੇ ਥਾਣੇ ਲੈ ਆਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਹਾਂ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਦੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਛ ਨਹੀਂ ਦੱਸਿਆ ਜੀ ਇਹਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ। ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਸਿਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ
ਦਿੱਲੀ ਤੋਂ ਆਈ ਹੋਈ ਆ, ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣ ਜਾ ਰਿਹਾ ਹੈ। ਕੇਜਰੀਵਾਲ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਧੱਕੇਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਜ਼ਬਰਦਸਤੀ ਨਹੀਂ ਚੱਲੇਗੀ ਕੇਜਰੀਵਾਲ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਕੇਜਰੀਵਾਲ ਮੁਰਦਾਬਾਦ ਭਾਜਪਾ की पार्टी मुर्दाबाद आम आदमी पार्टी मुर्दाबाद आम आदमी पार्टी मुर्दाबाद केजरीवाल मुर्दाबाद बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾ ਰਹੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ੍ਹ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਛ ਵਾਕਫ ਸੀਗੇ ਬੰਦੇ ਜਮਸ਼ੇਦ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਹਿ ਕੇ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਇਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਜਾਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ।
ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਨੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਮਤਲਬ ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣ ਜਾ ਰਿਹਾ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਜ਼ਬਰਦਸਤੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਕੇਜਰੀਵਾਲ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ, ਭਾਜਪਾ की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, 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 केजरीवाल मुर्दाबाद। बंदी सिंह रिहा करो।
ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾ ਰਹੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਨੂੰ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਝ ਵਾਕਫ ਸੀਗੇ ਬੰਦੇ ਜਮਸ਼ੇਦ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾਅ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਹਿ ਕੇ ਜੀ ਮੈਨੂੰ 2 ਘੰਟਿਆਂ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਆਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਹਾਂ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਦੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗਾ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਛ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ। ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ
ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣ ਜਾ ਰਿਹਾ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ। ਧੱਕਾਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਜ਼ਬਰਦਸਤੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਕੇਜਰੀਵਾਲ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ। ਕੇਜਰੀਵਾਲ ਮੁਰਦਾਬਾਦ, ਭਾਜਪਾ की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, 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 केजरीवाल मुर्दाबाद। बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ। ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾਰੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਨੂੰ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ,
ਤੇ ਸਾਡੇ ਇੱਥੇ ਕੁਝ ਵਾਕਫ ਸੀਗੇ ਬੰਦੇ ਜਮਸ਼ੇਦ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਹੈ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਿਹਾ ਕਿ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਜਾਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਨੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ। ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਸ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਮਤਲਬ ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਾ ਜੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ, 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ, 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ
ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ? ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣ ਜਾ ਰਿਹਾ ਹੈ। ਕੇਜਰੀਵਾਲ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਧੱਕੇਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਜ਼ਬਰਦਸਤੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਕੇਜਰੀਵਾਲ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਕੇਜਰੀਵਾਲ ਮੁਰਦਾਬਾਦ जनता की पार्टी मुर्दाबाद आम आदमी पार्टी मुर्दाबाद आम आदमी पार्टी मुर्दाबाद 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 बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ, ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ, ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾਰੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਝ ਵਾਕਫ ਸੀਗੇ ਬੰਦੇ ਜਮਸ਼ੇਰ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਹਿ ਕੇ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ, ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਨੇ, ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਆਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਹਾਂ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਦੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ,
ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਮਤਲਬ ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਸਿਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣ ਜਾ ਰਿਹਾ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਜ਼ਬਰਦਸਤੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ, ਭਾਜਪਾ की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, 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 मुर्दाबाद। बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ। ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ।
ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਸ ਸਮੇਂ ਥਾਣੇ ਵਿੱਚ ਸੀ ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾ ਰਹੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ੍ਹ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਛ ਵਾਕਫ ਸੀਗੇ ਬੰਦੇ ਜਮਸ਼ੇਦ ਤੋਂ, ਉਹਨਾਂ ਨੇ ਸਾਨੂੰ ਕਹਿ ਕੇ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ ਇਹਨਾਂ ਦੇ ਹੈੱਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਹਿ ਕੇ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਜਾਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਹਾਂ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਨੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਛ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ। ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਮਤਲਬ ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ।
ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣਨ ਜਾ ਰਿਹਾ। ਕੇਜਰੀਵਾਲ ਮੁਰਦਾਬਾਦ, ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਜ਼ਬਰਦਸਤੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ। ਕੇਜਰੀਵਾਲ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ, ਭਾਜਪਾ की पार्टी मुर्दाबाद, आम आदमी पार्टी मुर्दाबाद, आम आदमी पार्टी मुर्दाबाद, 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 केजरीवाल मुर्दाबाद। बंदी सिंह रिहा करो। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ, ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ। ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ, ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ, ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਸ ਸਮੇਂ ਥਾਣੇ ਵਿੱਚ ਸੀ, ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾਰੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ੍ਹ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਛ ਵਾਕਫ ਸੀਗੇ ਬੰਦੇ ਜਮਸ਼ੇਰ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਵੀ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ, ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਿਹਾ ਕਿ ਜੀ ਮੈਨੂੰ 2 ਘੰਟੇ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ।
ਇਹ ਗੱਲ ਕੋਈ ਸ਼ਾਮ ਦੀ ਹੈਗੀ ਆ ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਕਿ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਚੱਕ ਕੇ ਤੇ ਥਾਣੇ ਲੈ ਆਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਦੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਪ੍ਰੂਫ ਵਗੈਰਾ ਸਾਨੂੰ ਦੇ ਦਿਓ ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗੇ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ। ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਝ ਨਹੀਂ ਦੱਸਿਆ ਜੀ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ੍ਹ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ। ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਸ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਸਵਾਲ ਕਰਨੇ ਜਾਂ ਗੱਲ ਕਰਨੇ ਗਏ ਸੀ? ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਮੁੱਦਿਆਂ ਨੂੰ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ। ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ। ਉਹਨਾਂ ਨੂੰ ਸਵਾਲ ਹੋ ਰਿਹਾ ਹੈ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ। ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਸਿਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ। ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ ਵੱਡਾ ਮਸਲਾ ਬਣਨ ਜਾ ਰਿਹਾ ਹੈ। नहीं
नहीं चलेगी नहीं चलेगी केजरीवाल मुर्दाबाद आम आदमी पार्टी मुर्दाबाद केजरीवाल मुर्दाबाद भाजपा की पार्टी मुर्दाबाद आम आदमी पार्टी मुर्दाबाद आम आदमी पार्टी मुर्दाबाद 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 केजरीवाल मुर्दाबाद पंडित सिंह रिहा करो ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਰੋਕ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਿਉਂ ਲਾਈ ਗਈ ਆ ਤੇ ਹੁਣ ਇਸ ਮਾਮਲੇ 'ਚ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਨੇ। ਇਹ ਖਬਰ ਜਲੰਧਰ ਤੋਂ ਆ ਰਹੀ ਆ ਜਿੱਥੇ ਬੀਤੀ ਰਾਤ ਤੋਂ ਹੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਆਗੂ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਬੈਠੇ ਸਨ। ਉਹ ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਇਸੇ ਗੱਲ ਲਈ ਬੈਠੇ ਰਹੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਲ ਕਰਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਕਿ ਆਖਰ ਕਿਉਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਦਿੱਲੀ ਦੀ ਆਪ ਸਰਕਾਰ ਸਾਈਨ ਨਹੀਂ ਕਰ ਰਹੀ। ਤਾਂ ਸਾਰੀ ਰਾਤ ਉੱਥੇ ਬੈਠਣ ਤੋਂ ਬਾਅਦ ਹੁਣ ਇਹ ਅਪਡੇਟ ਸਾਹਮਣੇ ਆ ਰਹੀ ਆ ਕਿ ਜਲੰਧਰ ਪੁਲਿਸ ਵੱਲੋਂ ਇਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਆ। ਤਾਂ ਅਸੀਂ ਗ੍ਰਿਫਤਾਰ ਹੋਏ ਸਿੱਖਾਂ ਦੇ ਨਾਲ ਉਹਨਾਂ ਵਿੱਚੋਂ ਮਨਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਸ ਸਮੇਂ ਥਾਣੇ ਵਿੱਚ ਸੀ ਤੇ ਜੋ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਂਦੇ ਆ। ਹੈਲੋ, ਹਾਂਜੀ ਮਨਜੀਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਧਰਨਾ ਲਾਇਆ ਹੋਇਆ ਸੀ ਰੈਡੀਸਨ ਹੋਟਲ ਦੇ ਬਾਹਰ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹ ਕੀ ਤੁਹਾਡੇ ਕਾਰਨ ਕੀ ਧਰਨੇ ਦਾ? ਧਰਨੇ ਦਾ ਕਾਰਨ ਤੇ ਜੱਗ ਜਾ ਰਹੀ ਹੈ ਜੀ ਕਿ ਸਾਰੇ ਸਿੱਖੀ ਜਿਹੜੇ ਹੈਗੇ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਕਰ ਰਹੇ ਆ। ਉਹੀ ਸਵਾਲ ਲੈ ਕੇ ਅਸੀਂ ਕੱਲ ਦੇ ਇਹਨਾਂ ਦੀ ਕੋਈ ਟੀਮ ਆਈ ਹੋਈ ਆ ਦਿੱਲੀ ਤੋਂ ਪੂਰੀ, ਤੇ ਸਾਡੇ ਇੱਥੇ ਕੁਝ ਵਾਕਫ ਸੀਗੇ ਬੰਦੇ ਜਮਸ਼ੇਰ ਤੋਂ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਜੀ ਗੱਲਬਾਤ ਕਰਾ ਦਿੰਦੇ, ਮੁਲਾਕਾਤ ਕਰਾ ਦਿੰਦੇ ਉਹਨਾਂ ਦੇ ਨਾਲ। ਤੇ ਜਿਹੜੇ ਪੂਰੇ ਪੰਜਾਬ ਦੀ ਇਲੈਕਸ਼ਨ ਕੰਪੇਨ ਨੂੰ ਦੇਖਦੇ ਹੈਗੇ ਇਹਨਾਂ ਦੇ ਹੈਡ ਜਿਹੜੇ ਹੈਗੇ ਆ ਦਿੱਲੀ ਤੋਂ ਆਏ, ਸਤੀਸ਼ ਝਾਅ ਕੁਛ ਨਾਮ ਉਹਨਾਂ ਦਾ, ਤੇ ਉਹਨਾਂ ਨਾਲ ਮੁਲਾਕਾਤ ਸਾਡੀ ਉਹਨਾਂ ਨੇ ਕਰਾਈ। ਉਹਨੇ ਸਾਨੂੰ ਕਹਿ ਕੇ ਜੀ ਮੈਨੂੰ 2 ਘੰਟਿਆਂ ਦਾ ਟਾਈਮ ਦਿਓ, ਮੈਂ CM ਸਾਹਿਬ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਨਾਲ ਟਾਈਮ ਸੈੱਟ ਕਰਦਾ ਉਹਨਾਂ ਦਾ ਬੈਠਣ ਦਾ। ਇਹ ਗੱਲ ਕੋਈ ਸ਼ਾਮ ਦੀ ਹੈਗੀ ਆ ਤੇ ਜਦੋਂ ਰਾਤ ਦੇ ਤਕਰੀਬਨ ਕੋਈ 9-10 ਵਜੇ ਤੱਕ ਸਾਨੂੰ ਉਹਨਾਂ ਨੇ ਵੇਟ ਕਰਾਈ ਹੈਗੀ ਕਿ ਤੁਸੀਂ ਵੇਟ ਕਰੋ ਜੀ, ਸਾਡੀ ਮੁਲਾਕਾਤ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ। ਤੇ 10 ਵਜੇ ਅਖੀਰ 11 ਵਜੇ ਦੇ ਕਰੀਬ ਸਾਨੂੰ ਉਹਨਾਂ ਨੇ ਮਨਾ ਕਰਤਾ ਕਿ ਜੀ ਉਹ ਮਿਲ ਨਹੀਂ ਸਕਦੇ ਸਾਨੂੰ। ਤੇ ਸਾਨੂੰ ਪਤਾ ਸੀਗਾ ਵੀ ਉਹ ਕਿਹੜੇ ਹੋਟਲ ਦੇ ਵਿੱਚ ਰੁਕੇ ਹੋਏ ਆ ਤੇ ਅਸੀਂ ਉਸ ਹੋਟਲ ਦੇ ਬਾਹਰ ਜਿਹੜਾ ਸੀਗਾ ਅਸੀਂ ਉੱਥੇ ਧਰਨਾ ਲਾਤਾ ਕਿ ਜਦੋਂ ਵੀ ਇਹ ਹੋਟਲ ਤੋਂ ਬਾਹਰ ਨਿਕਲਣਗੇ ਅਸੀਂ ਉਹਨਾਂ ਨੂੰ ਮਿਲਾਂਗੇ ਤੇ ਆਪਣਾ ਸਵਾਲ ਰੱਖਾਂਗੇ। ਜਦ ਕਿ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਧੱਕੇ ਦੇ ਨਾਲ ਜ਼ਬਰਦਸਤੀ ਜਿਹੜਾ ਹੈਗਾ ਆ ਚੱਕ ਕੇ ਤੇ ਥਾਣੇ ਲੈ ਆਂਦਾ। ਅਸੀਂ ਇਸ ਵਕਤ ਥਾਣੇ ਬੈਠੇ ਹੋਏ ਹਾਂ ਜੀ। ਤੁਸੀਂ ਕਿਹੜੇ ਥਾਣੇ ਚੋਂ ਜੀ? ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਅਸੀਂ ਇਸ ਵਕਤ ਜਲੰਧਰ ਖਾਲਸਾ ਕਾਲਜ ਦੇ ਬਿਲਕੁਲ ਨਜ਼ਦੀਕ ਪੈਂਦਾ ਥਾਣਾ ਜੀ, ਉੱਥੇ। ਤੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਤੁਹਾਨੂੰ? ਪ੍ਰਸ਼ਾਸਨ ਦੇ ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਸਾਨੂੰ ਇੱਥੇ ਬਿਠਾਇਆ ਹੋਇਆ। ਉਹ ਕਹਿੰਦੇ ਜੀ ਜਿਹੜੇ ਆਪਣੇ ਫੋਨ ਵਗੈਰਾ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਕੋਲੋਂ ਥੋੜੀ ਦੇਰ ਦੀ ਮੋਹਲਤ ਲਈ ਸੀਗਾ ਕਿ ਸਾਨੂੰ ਆਪਣੇ ਘਰੇ ਇਨਫੋਰਮ ਕਰ ਲੈਣ, ਉਸ ਤੋਂ ਬਾਅਦ ਤੁਹਾਨੂੰ ਕਾਲ ਦੇ ਦਿੰਦੇ ਹੈਗੇ। ਹੋਰ ਹਜੇ ਫਿਲਹਾਲ ਸਾਨੂੰ ਕੁਛ ਨਹੀਂ ਦੱਸਿਆ ਜੀ ਇਹਨਾਂ ਨੇ। ਤੇ ਹੁਣ ਤੁਹਾਡਾ ਮਤਲਬ ਹੋਰ ਜਥੇਬੰਦੀਆਂ ਤੱਕ ਤੁਹਾਡਾ ਸੁਨੇਹਾ ਜਿਹੜਾ ਆ ਤੁਸੀਂ ਲਾਇਆ, ਕੀ ਅੱਗੇ ਪ੍ਰੋਗਰਾਮ ਕੀ ਹੈ ਜੀ ਤੁਹਾਡਾ? ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਵੀ ਸੀਗੀਆਂ ਕੱਲ ਵੀ, ਬਸ ਸਿਰਫ ਇਹਨਾਂ ਦੇ ਵਿਸ਼ਵਾਸ ਦੇ ਕਰਕੇ ਕਿ ਤੁਸੀਂ ਸਾਡੇ ਤੇ ਯਕੀਨ ਰੱਖੋ ਜੀ ਵੀ ਸ਼ਾਮ ਨੂੰ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਰਕੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਕਰਕੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਮੁਲਾਕਾਤ ਕਰ ਲਿਓ। ਹੁਣ ਵੀ ਜਥੇਬੰਦੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਸੀ, ਉਹ ਪਹਿਲਾਂ ਹੀ ਇਹਨਾਂ ਨੇ ਸਾਨੂੰ ਚੱਕ ਲਿਆ ਕਿਉਂਕਿ ਇਹਨਾਂ ਦੇ ਕੋਲ CID ਤੰਤਰ ਹੈਗੇ ਆ। ਇਹਨਾਂ ਦੀ CID ਦੀ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਉਹ ਤੋਂ ਪਹਿਲਾਂ ਜਿਹੜੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਲੈ ਜਾਓ ਜਾ ਕੇ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਇਹ ਤੁਹਾਡੇ ਨਾਲ ਕੀਤਾ, ਤੁਸੀਂ ਸਵਾਲ ਕਰਨ ਜਾਂ ਗੱਲ ਕਰਨੇ ਗਏ ਸੀ, ਕੋਈ ਧਰਨੇ ਦਾ ਪ੍ਰੋਗਰਾਮ ਜਾਂ ਤੁਹਾਡਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਸੀ? ਇਸ ਤੋਂ ਵੱਡੇ ਧੱਕੇ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ ਕਿ ਇੱਕ ਸਵਾਲ ਕਰਨ ਦੇ ਉੱਤੇ ਵੀ ਜਿਹੜਾ ਹੈਗਾ ਆ ਜਬਰੀ ਚੱਕ ਕੇ ਥਾਣੇ ਤੇ ਲਿਜਾਇਆ ਜਾ ਰਿਹਾ ਬੰਦਿਆਂ ਨੂੰ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਦੇ ਕਰੀਬ ਭਾਰਤੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਚੁੱਕੇ ਨੇ ਤੇ 27 ਸਾਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਮਾ ਸਮਾਂ ਸਿੱਖਾਂ ਨੂੰ ਸੰਘਰਸ਼ ਕਰਦਿਆਂ ਹੋ ਗਿਆ। ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ, ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਹੱਥ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿਰਫ ਇੱਕ ਦਸਤਖਤ ਚਾਹੀਦੇ ਨੇ ਦਿੱਲੀ ਸਰਕਾਰ ਦੇ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ, ਜਿਸ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ 27 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਪਿਛਲੇ ਸਾਲ 3 ਵਾਰ ਉਸ ਫਾਈਲ ਨੂੰ ਰਿਜੈਕਟ ਕਰ ਚੁੱਕੀ ਹੈ। ਭਾਵੇਂ ਕਿ ਸਰਕਾਰ ਵੱਲੋਂ ਇਹ ਗੱਲ ਜੱਗ ਜ਼ਾਹਰ ਨਹੀਂ ਸੀ ਕੀਤੀ ਗਈ, ਪਰ ਫਾਈਲ ਲੀਕ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਗਈ ਸੀ ਤੇ ਹੁਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਹੋਣ, ਉਹ ਸਾਰੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਨੂੰ ਸਵਾਲ ਹੋ ਰਿਹਾ ਕਿ ਆਪ ਜੇ ਬਾਕੀ ਰਵਾਇਤੀ ਧਿਰਾਂ ਤੋਂ ਵੱਖਰੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਇਨਸਾਫ ਕਿਉਂ ਨਹੀਂ ਕਰ ਰਹੀ। ਇਹ ਮਸਲਾ ਹੁਣ ਵੱਡਾ ਬਣਦਾ ਜਾ ਰਿਹਾ ਤਾਂ ਹੁਣ ਇਹ ਨਵੀਂ ਅਪਡੇਟ ਸਾਹਮਣੇ ਆਈ ਆ ਕਿ ਸਾਰੀ ਰਾਤ ਇਸ ਠੰਡ ਦੇ ਵਿੱਚ ਸਿੱਖ ਆਗੂ, ਸਿੱਖ ਨੌਜਵਾਨ ਵੱਡੇ 5 ਤਾਰਾ ਹੋਟਲ ਆ ਜੋ ਜਲੰਧਰ ਦਾ 5 ਸਟਾਰ ਹੋਟਲ ਜਲੰਧਰ ਦਾ, ਉਸ ਦੇ ਬਾਹਰ ਬੈਠੇ ਰਹੇ ਤਾਂ ਉੱਥੇ ਉਹਨਾਂ ਦਾ ਇੱਕੋ ਮਕਸਦ ਸੀ ਕਿ ਸਵਾਲ ਕੀਤਾ ਜਾਵੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ, ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਪਣੀ ਸਰਕਾਰ ਬਣਾਉਣ ਦੇ ਲਈ। 5 ਸਟਾਰ ਹੋਟਲ ਦੇ ਵਿੱਚ ਰੁਕੇ ਹੋਏ ਨੇ, ਰੈਡੀਸਨ ਹੋਟਲ ਜਲੰਧਰ ਦੇ ਵਿੱਚ। ਉਹਨਾਂ ਦੀ ਸਾਰੀ ਟੀਮ, ਸਾਨੂੰ ਦੱਸਿਆ ਮਨਜੀਤ ਸਿੰਘ ਨੇ ਕਿ ਉਹ ਦਿੱਲੀ ਤੋਂ ਆਈ ਹੋਈ ਆ ਜੋ ਸਾਰਾ ਚੋਣ ਪ੍ਰਚਾਰ ਸਾਂਭ ਰਹੀ ਆ। ਉਸ ਟੀਮ ਵੱਲੋਂ ਵਾਅਦਾ ਵੀ ਕੀਤਾ ਗਿਆ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਾਉਣ ਦਾ। ਇੱਕ ਘੰਟਾ ਅੱਗੇ ਕਰਦਿਆਂ ਰਾਤ ਹੋ ਗਈ, ਅੱਧੀ ਰਾਤ ਪੈ ਗਈ ਤੇ ਠੰਡ ਦੇ ਵਿੱਚ ਸਿੱਖ ਨੌਜਵਾਨ ਅੱਧੀ ਰਾਤ ਨੂੰ ਵੀ ਉੱਥੇ ਬੈਠੇ ਰਹੇ। ਸਾਰੀ ਰਾਤ ਰੈਡੀਸਨ ਹੋਟਲ ਦੇ ਬਾਹਰ ਗੁਜ਼ਾਰੀ ਆ ਤੇ ਹੁਣ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਆ। ਤਾਂ ਇਹ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਸੰਘਰਸ਼ ਆ ਉਹ ਹੁਣ ਗ੍ਰਿਫਤਾਰੀਆਂ ਤੱਕ ਪਹੁੰਚਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੈ, ਸਿਰਫ ਇੱਕ ਦਸਤਖਤ ਚਾਹੀਦੇ ਨੇ, ਤਾਂ ਉਦੋਂ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ। ਤਾਂ ਹੁਣ ਇਹ ਮਸਲਾ ਅੱਗੇ ਕਿਵੇਂ ਕੀ ਰੰਗ ਲੈਂਦਾ ਆ ਜਾਂ ਕਿੰਨਾ ਭਖਦਾ ਆ, ਇਹ ਦੇਖਣ ਵਾਲੀ ਗੱਲ ਹੋਵੇਗੀ। ਤਾਂ ਪਰ ਇਸ ਵਾਰ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੱਕ